ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੇ ਜਿਹੜੇ ਵਿਊਜ਼ ਨੇ ਉਹ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਉਹਨਾਂ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ। ਕਿਉਂਕਿ ਸਾਡੀ ਈਮੇਲ sos@tv84.tv ਬਲੌਕ ਵੀ ਰਹੀ ਹੈ, ਵਿੱਚੋਂ ਕੁਛ ਦੀਆਂ ਸ਼ਿਕਾਇਤਾਂ ਵੀ ਆਈਆਂ ਕਿ ਉਹਨਾਂ ਦੀ ਲਿਖਤ ਸਾਡੇ ਤੱਕ ਨਹੀਂ ਪਹੁੰਚੀ, ਬਾਉਂਸ ਬੈਕ ਕਰਦੀ ਹੈ। ਅਸੀਂ ਉਹਨੂੰ ਦੁਬਾਰਾ ਜਿਹੜਾ ਹੈ ਉਹ ਠੀਕ ਕੀਤਾ ਕਿਉਂਕਿ ਬਲੌਕੇਡ ਹੈ ਕਈ ਥਾਵਾਂ ਤੋਂ, ਇੰਡੀਆ ਤੋਂ ਤਾਂ ਵੈਸੇ ਹੀ ਬਲੌਕ ਹੈ। ਸੋ ਸਾਡੇ ਬਹੁਤ ਸਾਰੇ ਵੀਰ ਭੈਣਾਂ ਸੈਗਮੈਂਟਸ ਦੇ ਥੱਲੇ ਕਾਮੈਂਟ ਦੇ ਰੂਪ 'ਚ ਲਿਖਦੇ ਨੇ। ਕੁਛ ਜਿਹੜੀਆਂ ਨੇ ਲਿਖਤਾਂ ਸਾਨੂੰ ਸਾਡੇ ਦੂਸਰੇ ਈਮੇਲ ਤੋਂ ਵੀ ਆਈਆਂ ਨੇ। ਸੋ ਅਸੀਂ ਕਿਉਂਕਿ ਇੱਕ ਦਿਨ ਜ਼ਰੂਰ ਉਹਨਾਂ ਦੇ ਆਪਣੇ ਦਰਸ਼ਕਾਂ ਦੇ ਵਿਚਾਰਾਂ ਦੀ ਸਾਂਝ ਬਾਕੀਆਂ ਦੇ ਨਾਲ ਵੀ ਪਾਉਣਾ ਚਾਹੁੰਦੇ। ਔਰ ਇਹਦੇ 'ਚ ਮੈਂ ਇਹ ਵੀ ਸੁਜੈਸਟ ਕਰਾਂਗਾ, ਅਸੀਂ ਚਾਹੁੰਦੇ ਹਾਂ ਵੀ ਇੱਕ ਸੈਗਮੈਂਟ ਪੱਕੇ ਤੌਰ ਦੇ ਉੱਤੇ ਈਵਨ ਰੋਜ਼ਾਨਾ ਪ੍ਰੋਗਰਾਮ 'ਚ ਵੀ ਤੁਹਾਡੇ ਸਵਾਲਾਂ ਦਾ ਕੁਐਰੀਜ਼ ਐਂਡ ਕਾਮੈਂਟਸ ਹੋਏ। ਲੇਕਿਨ ਬਹੁਤ ਵਾਰ ਕਿਉਂਕਿ 99% ਕਾਮੈਂਟ ਜਿਹੜੇ ਨੇ ਉਹ ਐਡਮੀਰੇਸ਼ਨ ਦੇ ਹੁੰਦੇ ਨੇ, ਉਹਦੇ 'ਚ ਉਹਨਾਂ ਦੀ ਤਾਰੀਫ ਹੁੰਦੀ ਹੈ ਪ੍ਰੋਗਰਾਮ ਦੀ, ਤੇ ਉਹ ਕਈ ਵਾਰ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਵੀ ਹੁੰਦੀ ਹੈ। ਸੋ ਤਾਰੀਫ ਤੁਹਾਡੀ ਸਾਨੂੰ ਬਹੁਤ ਹੌਸਲਾ ਦਿੰਦੀ ਹੈ, ਪਰ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ ਕੋਈ ਨਾ ਕੋਈ ਆਪਣੇ ਖਿਆਲ ਵੀ, ਔਰ ਖ਼ਾਸ ਤੌਰ 'ਤੇ ਜੇ ਤੁਹਾਡੇ ਸਵਾਲ ਮਜ਼ਹਬ ਦੇ ਹਵਾਲੇ ਨਾਲ, ਸਿਆਸਤ ਦੇ ਹਵਾਲੇ ਨਾਲ, ਕੋਈ ਹੋਰ ਜਿਹੜੇ ਅਮਰੀਕਾ 'ਚ ਬੈਠੇ ਹਾਂ ਅਸੀਂ, ਜਿਹੜਾ ਹੈ ਖ਼ਾਸ ਤੌਰ 'ਤੇ ਸਾਡੇ ਪਾਕਿਸਤਾਨੀ ਭੈਣ ਭਰਾ ਬਹੁਤ ਵੱਡੀ ਗਿਣਤੀ 'ਚ ਇਸ ਪ੍ਰੋਗਰਾਮ ਨੂੰ ਦੇਖਦੇ ਨੇ। ਹੁਣ ਸਾਡੇ 1,37,000 YouTube ਸਬਸਕ੍ਰਾਈਬਰ ਨੇ। ਸੋ ਅਸੀਂ ਤੁਹਾਡਾ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਅੱਗੇ ਇਹਨੂੰ ਫੈਲਾ ਰਹੇ ਹੋ। ਔਰ ਹੋਰ ਵੀ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਮਕਸਦ ਹੀ ਇਹ ਹੈ ਕਿ TV84 ਇੱਕ ਉਹ ਬ੍ਰਿਜ ਬਣਿਆ, ਔਰ ਇਸ ਬ੍ਰਿਜ ਨੂੰ ਅਸੀਂ ਬਹੁਤ ਮਜ਼ਬੂਤ ਦੇਖਣਾ ਚਾਹੁੰਦੇ ਹਾਂ ਦੋਨਾਂ ਕੌਮਾਂ ਦੇ ਵਿਚਾਲੇ, ਖਾਲਿਸਤਾਨ ਪਾਕਿਸਤਾਨ ਹਮਸਾਏ ਮੁਲਕਾਂ ਦੇ ਵਿਚਾਲੇ। ਔਰ ਜ਼ਾਹਰ ਹੈ ਕਿ ਸਾਡੀਆਂ ਉਹ ਸਾਂਝਾਂ ਮੁਕੱਦਸ ਧਰਤੀ ਦੀਆਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਉਹ ਸਾਡੇ ਦਿਲਾਂ 'ਚ ਵਸਦੇ ਨੇ। ਤੁਸੀਂ ਵੀ ਸਾਡੇ ਵੀਰ ਭੈਣਾਂ ਸਾਡੇ ਦਿਲਾਂ 'ਚ ਵਸਦੇ ਹੋ, ਔਰ ਤੁਸੀਂ ਜਿੰਨਾ ਪਿਆਰ ਦਿੰਦੇ ਹੋ ਉਸ ਦਾ ਅਸੀਂ ਕਦੇ ਮੁੱਲ ਨਹੀਂ ਮੋੜ ਸਕਦੇ। ਔਰ ਮੈਂ ਕੁਛ ਜਿਹੜੇ ਸਾਨੂੰ ਮੈਸੇजेस ਆਏ ਨੇ, ਮਸੂਦ ਖਾਨ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਦਾ ਗ੍ਰੇਟ ਐਂਡ ਮਾਈ ਯੰਗਰ ਸਿਸਟਰ ਨੀਲਮ ਜੀ, I get inspiration from your sweet discussion when you throwing light on past, present and future events pertaining to the situation in the subcontinent. Your Punjabi is easily understandable. Your accent and tone are magical. It's my utmost desire to see free sovereign Khalistan where the Sikh nation live life according to their own social values and teachings of Baba Guru Nanak. Khalsa Khalistan Zindabad. ਮਸ਼ਤੂਦ ਖਾਨ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਹੌਸਲਾ ਦੇਣ ਵਾਲਾ ਕਮੈਂਟ ਲਿਖਿਆ। ਸਾਡੀ ਕੋਸ਼ਿਸ਼ ਹੈ, ਅਸੀਂ ਤਾਂ ਖੁਦ ਤਾਲਿਬੇ ਇਲਮ ਹੈ, ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਜ਼ੁਬਾਨ ਪੰਜਾਬੀ ਉਸ ਖਿੱਤੇ ਦੀ ਮਾਖਿਓਂ ਨਾਲੋਂ ਮਿੱਠੀ ਹੈ, ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਸ ਜ਼ਬਾਨ ਦੇ ਵਿੱਚ ਬਾਬਾ ਬੁੱਲੇ ਸ਼ਾਹ ਔਰ ਬਾਬਾ ਗੁਰੂ ਨਾਨਕ, ਬਾਬਾ ਫਰੀਦ, ਸ਼ਾਹ ਹੁਸੈਨ ਔਰ ਵਾਰਿਸ ਸ਼ਾਹ, ਉਹਨਾਂ ਨੇ ਆਪਣੇ ਕਲਾਮ ਕਹੇ ਨੇ। ਔਰ ਮੈਂ ਇੱਕ ਦਿਨ ਸੁਣ ਰਿਹਾ ਸੀ ਇੱਕ ਇੰਟਰਵਿਊ ਕਿ ਫੈਜ਼ ਅਹਿਮਦ ਫੈਜ਼ ਜਿਹੜੇ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ, ਪੰਜਾਬੀ 'ਚ ਵੀ ਉਹਨਾਂ ਨੇ ਬਾਅਦ 'ਚ ਕੁਛ ਲਿਖਿਆ, ਉਹਨਾਂ ਨੂੰ ਜਿਹੜਾ ਕਿਸੇ ਨੇ ਉਹਨਾਂ ਦੇ ਮਿੱਤਰ ਨੇ ਕਿਹਾ ਕਿ ਜੀ ਤੁਸੀਂ ਪੰਜਾਬੀ 'ਚ ਲਿਖੋ। ਉਹ ਕਹਿਣ ਲੱਗਿਆ ਵੀ ਮੈਂ ਜਦੋਂ ਦੇਖਦਾ ਪੰਜਾਬੀ 'ਚ ਤਾਂ ਅੱਗੇ ਤਾਂ ਬਾਬਾ ਵਾਰਿਸ ਸ਼ਾਹ ਖੜ੍ਹਾ, ਬਾਬਾ ਬੁੱਲੇ ਸ਼ਾਹ ਖੜ੍ਹਾ, ਉਹਨਾਂ ਨੂੰ ਮੈਂ ਨਹੀਂ ਬੀਟ ਕਰ ਸਕਦਾ। ਔਰ ਮੈਨੂੰ ਇਹ ਲੱਗਾ ਵੀ ਗਾਲਿਬ ਔਰ ਮੀਰ ਤਕੀ ਮੀਰ, ਔਰ ਉਹਨਾਂ ਨੂੰ ਸ਼ਾਇਦ ਮੈਂ ਉਹਨਾਂ ਦੇ ਬਰਾਬਰ ਨੇੜੇ ਤੇੜੇ ਪਹੁੰਚ ਜਾ, ਇੱਥੇ ਨਹੀਂ ਮੈਂ ਆ ਸਕਦਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਟ੍ਰਿਬਿਊਟ ਹੈ। ਇਹ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਨੈਸ਼ਨਲ ਅਸੈਂਬਲੀ 'ਚ ਵੀ ਜਦੋਂ ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਸਵਾਹ ਖਿਲਾਰੀ ਹੈ, ਤੇ ਇੱਕ ਮੈਂਬਰ ਕੋਈ ਕਹਿ ਰਿਹਾ, ਉਹ ਕਹਿੰਦਾ ਜੀ ਗਾਲਾਂ ਕੱਢੀਆਂ ਫਿਰ ਕੀ ਹੋਇਆ, ਗਾਲਾਂ ਪੰਜਾਬੀ ਜ਼ਬਾਨ 'ਚ ਹੀ ਗਾਲਾਂ ਕੱਢੀਆਂ ਜਾ ਸਕਦੀਆਂ। ਇਸ ਤੋਂ ਬਦਤਰ ਔਰ ਇਸ ਤੋਂ ਬੇਈਮਾਨ ਹੋਰ ਕੋਈ ਬਿਆਨ ਨਹੀਂ ਹੋ ਸਕਦਾ। ਇਹ ਕਹਿ ਕੇ ਤੁਸੀਂ ਸਾਰੀ ਪੰਜਾਬੀ ਤਹਿਜ਼ੀਬ ਦਾ, ਸਾਰਾ ਇਹਨਾਂ ਸੂਫੀਆਂ ਦਾ, ਗੁਰੂਆਂ ਦਾ,
ਉਸ ਧਰਤੀ ਦੇ ਜਾਇਆਂ ਦਾ ਅਪਮਾਨ ਕਰਦੇ ਹੋ। ਪੰਜਾਬੀ ਤੋਂ ਵਧੀਆ ਮਿੱਠੀ ਜ਼ਬਾਨ, ਹਾਲਾਂਕਿ ਹਰ ਇੱਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੈ, ਹੋਣੀ ਵੀ ਚਾਹੀਦੀ ਹੈ, ਪਰ ਅਸੀਂ ਇਸ ਮਾਖਿਓਂ ਮਿੱਠੀ ਪੰਜਾਬੀ, ਔਰ ਜਿਸ ਨੂੰ ਸਾਡੇ ਵੀਰ ਮਸੂਦ ਖਾਨ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਇਹ ਮੈਜੀਕਲ, ਸਾਡੀ ਜ਼ਬਾਨ ਦੇ ਵਿੱਚ ਹੀ ਮੈਜਿਕ ਹੈ, ਪੰਜਾਬੀ ਜ਼ਬਾਨ ਦੇ ਵਿੱਚ। ਬਾਕੀ ਸੱਚ ਜਦੋਂ ਤੁਸੀਂ ਬੋਲਦੇ ਹੋ ਤੇ ਉਦੋਂ ਇੱਕ ਉਹਦਾ ਇੱਕ ਆਪਣਾ ਸਵਾਦ ਹੁੰਦਾ ਹੈ। ਔਰ ਮੈਂ ਸਾਦਤ ਹਸਨ ਮੰਟੋ ਜਿਹੜੇ ਬਹੁਤ ਵੱਡੇ ਅਫਸਾਨਾ ਵਾਲੇ ਲਿਖਣ ਵਾਲੇ ਹੋਏ ਨੇ, ਕਹਾਣੀਕਾਰ ਹੋਏ ਨੇ, ਨਾਵਲਕਾਰ ਹੋਏ ਨੇ, ਖੁਦ ਉਰਦੂ 'ਚ ਉਹਨਾਂ ਦਾ ਜੋ ਮੁਕਾਮ ਹੈ ਉੱਥੇ ਕੋਈ ਪਹੁੰਚ ਨਹੀਂ ਸਕਦਾ। ਔਰ ਉਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਜਦੋਂ ਕੋਈ ਪੰਜਾਬੀ ਉਰਦੂ ਬੋਲਦਾ ਹੈ ਤੇ ਇਸ ਤਰ੍ਹਾਂ ਲੱਗਦਾ ਝੂਠ ਬੋਲ ਰਿਹਾ। ਹੁਣ ਕਿਸ ਅੰਦਾਜ਼ 'ਚ ਕਿਹਾ ਜਾਂ ਕੀ ਹੈ, ਪਰ ਇਹ ਗੱਲ ਸ਼ਾਇਦ ਸਾਰੀ ਗਲਤ ਨਾ ਹੋਏ, ਕਿਉਂਕਿ ਮੈਂ ਸਮਝਦਾ ਹਾਂ ਕਿ ਵੀ ਆਪਣੀ ਜ਼ਬਾਨ ਦੇ ਵਿੱਚ ਹੀ, ਕਿਉਂਕਿ ਮਾਂ ਬੋਲੀ ਪੰਜਾਬੀ 'ਚ ਇੱਕ ਆਪਣਾ ਸਵਾਦ ਹੈ। ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪ੍ਰੋਫੈਸਰ ਅਬਦੁਲ ਮਜੀਦ ਉਹਨਾਂ ਨੇ ਸਾਨੂੰ ਲਿਖਿਆ, डॉक्टर साहब पानीपत की पहली लड़ाई बाबर और इब्राहिम लोदी के दरमियान हुई थी, ना कि सिकंदर लोदी के साथ। बाकी जहांगीर और गुरु अर्जन देव जी का मामला सियासी था। गुरु अर्जन देव जी ने जहांगीर के ख़िलाफ़ बगावत में शहज़ादा खुसरो, जो जहांगीर का बेटा था, का साथ दिया था, जिसमें वो नाकाम हुए और कैद में डाल दिए गए। ये बगावत पंजाब में लाहौर पर कब्ज़े की शक्ल में सामने आई थी। प्रोफैसर अब्दुल मजीद जी बहुत शुक्रिया, ਤੁਸੀਂ ਪਹਿਲਾਂ ਵੀ ਲਿਖਦੇ ਹੋ, ਤੁਹਾਡਾ ਬਹੁਤ ਮਿਹਰਬਾਨੀ। ਇਸ ਲਈ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਕਰੈਕਟ ਕੀਤਾ ਹੈ ਕਿ ਬਾਬਰ ਦੀ ਲੜਾਈ ਜਿਹੜੀ ਹੈ ਉਹ ਇਬਰਾਹਿਮ ਲੋਦੀ ਦੇ ਨਾਲ ਹੋਈ ਸੀ, ਕਿਉਂਕਿ ਹਾਕਮ ਹੋਈ ਸੀ ਲੋਦੀ ਖਾਨਦਾਨ, ਪਰ ਸਿਕੰਦਰ ਲੋਦੀ ਉਸ ਤੋਂ ਪਹਿਲਾਂ ਹੋਏ ਨੇ। ਸੋ ਲੜਾਈ ਜਿਹੜੀ ਹੈ ਉਹ ਇਬਰਾਹਿਮ ਲੋਦੀ ਨਾਲ ਹੋਈ। ਬਹੁਤ ਬਹੁਤ ਸ਼ੁਕਰੀਆ। ਬਾਕੀ ਜਿਹੜਾ ਤੁਹਾਡਾ ਦੂਸਰਾ ਕਮੈਂਟ ਹੈ ਇਹ ਠੀਕ ਨਹੀਂ ਹੈ, ਕਿਉਂਕਿ ਕਮਿੰਗ ਫਰੋਮ ਦਾ ਹਾਰਸ ਮਾਊਥ, ਜਹਾਂਗੀਰ, ਔਰ ਤੁਸੀਂ ਖੁਦ ਪ੍ਰੋਫੈਸਰ ਹੋ, ਜ਼ਰੂਰ ਤੌਜ਼ਕੇ ਜਹਾਂਗੀਰੀ ਪੜ੍ਹੋ। ਔਰ ਉਸ ਦੇ ਵਿੱਚ ਜਿਹੜਾ ਜਹਾਂਗੀਰ ਜਦੋਂ ਗੁਰੂ ਅਰਜਨ ਸਾਹਿਬ ਨੂੰ ਰੈਫਰ ਕਰਦਾ ਹੈ, ਮੈਂ ਹੁਣ ਵਕਤ ਨਹੀਂ ਹੈ ਕਿ ਉਹਦੇ ਐਗਜ਼ੈਕਟ ਲਫ਼ਜ਼ਾਂ ਦਾ ਪੰਜਾਬੀ ਅਨੁਵਾਦ ਵੀ ਦਿਆਂ, ਲੇਕਿਨ ਉਹਦਾ ਇੱਕ ਸਿੰਪਲਿਸਟਿਕ ਸੀ ਕਿ ਅਰਜਨ ਨਾਂ ਦਾ ਇੱਕ ਦਰਿਆ ਬਿਆਸਾ ਦੇ ਕੰਢੇ, ਜਿਨ੍ਹਾਂ ਦੀ ਝੂਠ ਦੀ ਦੁਕਾਨੇ ਬਾਤਲ 3-4 ਪੀੜ੍ਹੀਆਂ ਤੋਂ ਗਰਮ ਸੀ, ਜਿਸ ਤੋਂ ਬਹੁਤ ਸਾਰੇ ਹਿੰਦੂ ਤੇ ਕੁਝ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈ ਰਹੇ ਸਨ। ਮੇਰੀ ਚਿਰਾਂ ਤੋਂ ਇੱਛਾ ਸੀ ਕਿ ਮੈਂ ਇਸ ਦੁਕਾਨੇ ਬਾਤਲ ਨੂੰ ਬੰਦ ਕਰ ਦਿਆਂ ਜਾਂ ਗੁਰੂ ਅਰਜਨ ਨੂੰ ਇਸਲਾਮ ਦੇ ਘੇਰੇ 'ਚ ਲੈ ਆਵਾਂ। ਫਿਰ ਉਹਨਾਂ ਨੇ ਜਿਹੜਾ ਤੁਸੀਂ ਖੁਸਰੋ ਵਾਲਾ ਰੀਜ਼ਨ ਦਿੱਤਾ ਹੈ ਇਹ ਉਹਦੇ 'ਚ ਕੋਟ ਕੀਤਾ ਹੈ, ਲੇਕਿਨ ਇਹ ਵੀ ਜਦੋਂ ਤੁਸੀਂ ਇਰਾਦਾ ਰੱਖਦੇ ਹੋ ਇਹ ਇਵੇਂ ਹੀ ਹੈ ਕਿਸੇ ਨੂੰ ਕੇਸ ਫਰੇਮ ਕਰਨਾ। ਔਰ ਖੁਸਰੋ ਗੋਇੰਦਵਾਲ ਦੇ ਕੰਢੇ ਉੱਥੇ ਅਕਬਰ ਵੀ ਆਇਆ, ਅਕਬਰ ਤੋਂ ਪਹਿਲਾਂ ਅਕਬਰ ਦਾ ਪਿਓ ਹਮਾਯੂ ਵੀ ਆਇਆ ਆਸ਼ੀਰਵਾਦ ਲੈਣ ਲਈ। ਉਸ ਥਾਂ ਦੇ ਉੱਤੇ ਗੁਰੂ ਅਰਜਨ ਸਾਹਿਬ ਕੋਲ ਨਾ ਕੋਈ ਫੌਜ ਸੀ, ਨਾ ਕੋਈ ਉਹਨਾਂ ਨੇ ਕਦੇ ਬਗਾਵਤ ਕਰਨੀ ਸੀ। ਖੁਸਰੋ ਵੀ ਜਿਹੜਾ ਦੌੜਿਆ ਹੋਇਆ, ਕਿਉਂਕਿ ਗੋਇੰਦਵਾਲ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਦਾ ਟਿਕਾਣਾ ਸੀ ਹਰਮੰਦਰ ਸਾਹਿਬ ਤੋਂ ਇਲਾਵਾ ਦਰਿਆ ਦੇ ਕੰਢੇ ਸੀ, ਔਰ ਬਿਆਸਾ ਦਰਿਆ ਕ੍ਰਾਸ ਕਰਨ ਲਈ ਉੱਥੇ ਰੁਕਣਾ ਪੈਂਦਾ ਸੀ। ਔਰ ਖੁਸਰੋ ਨੂੰ ਪਤਾ ਸੀ ਕਿ ਬਾਬੇ ਨਾਨਕ ਦੀ ਗੱਦੀ ਨਾਲ ਬਾਬਰ ਦਾ ਕੀ ਲਗਾਵ ਸੀ। ਸੋ ਆਇਆ, ਉਹਨੇ ਲੰਗਰ ਛਕਿਆ, ਜਿਵੇਂ ਹੁਣ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਅੰਮ੍ਰਿਤਸਰ ਵੀ ਛੱਕ ਕੇ ਆਏ ਨੇ, ਕਰਤਾਰਪੁਰ ਸਾਹਿਬ ਵੀ ਕੋਈ ਵੀ ਜਦੋਂ ਗੁਰਦੁਆਰੇ ਦੀ ਗੱਲ ਹੈ ਪੁੱਛਿਆ ਨਹੀਂ ਜਾਂਦਾ ਵੀ ਕੌਣ ਹੈ। ਔਰ ਜ਼ਾਹਰ ਹੈ ਕਿ ਉਹਨੇ ਜਦੋਂ ਪ੍ਰਿੰਸ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਦੀਦਾਰ ਕੀਤੇ, ਉਹਨਾਂ ਨੇ ਬਲੈਸ ਕੀਤਾ ਹੋਏਗਾ ਕੋਈ ਵੀ ਆਏ ਗੁਰੂ ਦੇ ਦਰਬਾਰ। ਸੋ ਹਕੀਕਤ ਇਹ ਹੈ ਕਿ ਵੀ ਇਹ ਕੋਈ ਸਿਆਸੀ ਸਿਆਸੀ ਰੀਜ਼ਨ ਇਸਤੇਮਾਲ ਕੀਤਾ ਗਿਆ ਗੁਰੂ ਅਰਜਨ ਸਾਹਿਬ ਨੂੰ ਪਰਸੀਕਿਊਟ ਕਰਨ ਲਈ। ਸੋ ਇਹਦੇ ਤੇ ਸਾਡਾ ਕੋਈ ਰੋਸ ਵੀ ਨਹੀਂ ਹੈ, ਕਿਉਂਕਿ ਬਾਦਸ਼ਾਹਾਂ ਨੇ ਔਰ ਉਸੇ ਖੁਸਰੋ ਦੇ ਜਿਹੜਾ ਜਹਾਂਗੀਰ ਦਾ ਪੁੱਤਰ ਸੀ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤਾ ਸੀ ਉਹਨੂੰ ਅੱਖਾਂ ਤੋਂ। ਸੋ ਇਹ ਸਾਡੀ ਟੇਕ ਹੈ। ਤੁਹਾਡਾ ਫਿਰ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਔਰ ਹੁਣ ਅਸੀਂ ਅਗਲੇ ਮੈਸੇਜ ਵੱਲ ਵਧਦੇ ਹਾਂ। ਇਹ ਮੁਦੱਸਰ ਜਾਵੇਦ ਜੀ ਨੇ ਲਿਖਿਆ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, well done Dr. Sahab, like your analysis really based on reality. Your program same like Harfe Raz
host Uriya Maqbool Jan. This is my 5th your program I am watching. This is first Indian program which is based on reality. May Allah give you happy life with sound health. Mudassir Javed ji बहुत बहुत शुक्रिया ਤੁਸੀਂ ਪ੍ਰੋਗਰਾਮ ਦੇਖਦੇ ਹੋ ਇਹ ਵੈਸੇ ਇੰਡੀਅਨ ਪ੍ਰੋਗਰਾਮ ਨਹੀਂ ਹੈ ਇਹ ਖਾਲਿਸਤਾਨੀ ਪ੍ਰੋਗਰਾਮ ਹੈ ਔਰ ਅਸੀਂ ਅਮਰੀਕਾ 'ਚ ਬੈਠੇ ਹਾਂ ਔਰ ਅਸੀਂ ਇੰਡੀਅਨ ਸਟੇਟ ਨੂੰ ਚੈਲੰਜ ਕੀਤਾ ਹੋਇਆ ਕਿ ਭਾਈ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹ ਲਿਬਰੇਟ ਕਰਵਾਉਣਾ ਹੈ ਔਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਹਰਫੇ ਰਾਜ਼ ਜਿਹੜਾ ਇੱਕ ਬੜਾ ਖੂਬਸੂਰਤ ਪ੍ਰੋਗਰਾਮ ਹੈ ਔਰੀਆ ਮਕਬੂਲ ਜਾਨ ਔਰ ਔਰੀਆ ਮਕਬੂਲ ਜਾਨ ਉਹਨਾਂ ਦਾ ਸੰਬੰਧ ਵੀ ਅੰਮ੍ਰਿਤਸਰ ਸ਼ਹਿਰ ਨਾਲ ਹੈ 47 ਤੋਂ ਪਹਿਲਾਂ ਉਹਨਾਂ ਦੇ ਬਜ਼ੁਰਗ ਉੱਥੇ ਰਹੇ ਨੇ ਔਰ ਉਹ ਖਾਲਿਸਤਾਨ ਦੇ ਹਮਾਇਤੀ ਵੀ ਨੇ ਉਸ ਦੇ ਉੱਤੇ ਵੀ ਉਹ ਗੱਲ ਕਰਦੇ ਨੇ ਇਬਰਾਹਿਮ ਨਿਆਜ਼ੀ ਜੀ ਲਿਖਦੇ ਨੇ if India uses tricks to bring in America and NATO into India, be very careful that you don't let them station those people in Punjab. That will be a way to make sure Khalistan can't ask for its independence. They won't be able to keep them in Kashmir. Otherwise, their narrative against Xinjiang dies. Make sure you protect Punjab. Pakistan ਤੇ ਖਾਲਿਸਤਾਨ ਜ਼ਿੰਦਾਬਾਦ ਇਬਰਾਹਿਮ ਨਿਆਜ਼ੀ ਜੀ ਬਹੁਤ ਸ਼ੁਕਰੀਆ ਤੁਸੀਂ ਬਿਲਕੁਲ ਠੀਕ ਵਾਰਨ ਕੀਤਾ ਕਿ ਵੀ ਜਿੱਥੇ ਅਮਰੀਕਾ ਉੱਥੇ ਬੇਸ ਲੱਭ ਰਿਹਾ ਔਰ ਦੂਸਰਾ ਕਰ ਰਿਹਾ ਇਹਨਾਂ ਨੇ ਕਿਹਾ ਵੀ ਇਹ ਨਾ ਹੋਏ ਕਿ ਅਮਰੀਕਾ ਔਰ ਨੈਟੋ ਭਾਰਤ ਦੇ ਵਿੱਚ ਸਟੇਸ਼ਨ ਕਰਨ ਫੌਜ ਔਰ ਜ਼ਾਹਰ ਹੈ ਕਸ਼ਮੀਰ ਤਾਂ ਉਹਨਾਂ ਨੂੰ ਸੂਟ ਨਹੀਂ ਕਰੇਗਾ ਫਿਰ ਉਹਨਾਂ ਦਾ ਜਿਹੜਾ ਸਿੰਕਿਆਂਗ ਨੈਰੇਟਿਵ ਮੁੱਕ ਜਾਂਦਾ ਹੈ ਔਰ ਪੰਜਾਬ 'ਚ ਜਿਹੜਾ ਉਹ ਬੇਸ ਕਰ ਸਕਦੇ ਨੇ ਇਬਰਾਹਿਮ ਸਾਹਿਬ ਅਸੀਂ ਯਕੀਨੀ ਬਣਾਵਾਂਗੇ ਕਿ ਵੀ ਇਹਨਾਂ ਦੀ ਉਵੇਂ ਹੀ ਖਿਦਮਤ ਕਰੀਏ ਜਿਵੇਂ ਅਫਗਾਨਾਂ ਨੇ ਕੀਤੀ ਹੈ ਇਹਨਾਂ ਦੀ ਜਿਹੜਾ ਜਾ ਕੇ ਉੱਥੇ ਬੈਠੇ ਔਰ ਮੈਂ ਲਾਸਟ ਮੈਸੇਜ ਕਲਰਸ ਆਫ ਲਾਈਫ ਵਿਦ ਐਨ ਇਸ਼ਤਿਆਕ ਕਲਰਸ ਆਫ ਲਾਈਫ ਵਿਦ ਇਸ਼ਤਿਆਕ ਇਹ ਉਹਨਾਂ ਦੀ ਆਈਡੀ ਹੈ ਉਹਨਾਂ ਨੇ ਕਿਹਾ ਕਿ ਵੀ ਰਿਸਪੈਕਟਡ ਡਾਕਟਰ ਸਾਹਿਬ ਆਈ ਰਿਕੁਐਸਟ ਯੂ that kindly please send a high delegation to Prime Minister Imran Khan from Canada, US and UK based residents of pro-Khalistan leaders so that Prime Minister Imran Khan should start to highlight human rights violations at every forum of the world against Sikh brothers in past and recent time. This is one of your fundamental right because freedom of speech gives permission to any leaders of the world to talk about Sikh community as Mr. Justin Trudeau speak. ਇਸ਼ਤਿਆਕ ਜੀ ਬਹੁਤ ਸ਼ੁਕਰੀਆ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਵੀ ਹਾਂ ਔਰ ਠੀਕ ਹੈ ਕਿ ਅਜੇ ਮੈਂ ਖੁਦ ਕੋਈ ਡੈਲੀਗੇਸ਼ਨ ਫਾਰਮ 'ਚ ਜਾਂ ਇੱਕ ਪਿਲਗ੍ਰਿਮ ਦੀ ਫਾਰਮ 'ਚ ਵੀ ਪਾਕਿਸਤਾਨ ਦੀ ਮੁਕੱਦਸ ਧਰਤੀ ਤੇ ਨਹੀਂ ਗਿਆ ਔਰ ਜ਼ਾਹਰ ਹੈ ਕਿ ਕੋਵਿਡ-19 ਦਾ ਇਹ ਸਾਰਾ ਖਤਮ ਹੁੰਦਿਆਂ ਹੀ ਜ਼ਰੂਰ ਅਸੀਂ ਇਹ ਟ੍ਰਿਪ ਕਰਾਂਗੇ ਲੇਕਿਨ ਉਹਨਾਂ ਦੇ ਜਿਹੜੇ ਵੀ ਨੁਮਾਇੰਦੇ ਇੱਥੇ ਵੇਲੇ ਕਵੇਲੇ ਆਉਂਦੇ ਨੇ ਉਹਨਾਂ ਤੱਕ ਸਾਡੀ ਗੱਲ ਵੀ ਪਹੁੰਚਦੀ ਹੈ ਔਰ ਸਾਡੇ ਕੋਲ ਇਹ ਸੱਚੋ ਸੱਚ ਦਾ ਮਾਧਿਅਮ ਵੀ ਹੈ ਜਿਸ ਨੂੰ ਜ਼ਾਹਰ ਹੈ ਕਿ ਉਹਨਾਂ ਦੇ ਜਿਹੜੇ ਹਾਇਰ ਲੈਵਲ ਦੇ ਉੱਤੇ ਦੇਖਿਆ ਵੀ ਜਾਂਦਾ ਅਸੀਂ ਸਮੇਂ-ਸਮੇਂ ਮੈਮੋਰੈਂਡਮ ਵੀ ਦਿੰਦੇ ਹਾਂ ਔਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਪਾਕਿਸਤਾਨ ਦੇ ਫੋਰਨ ਆਫਿਸ ਨੇ ਹੁਣ ਐਗਰੈਸਿਵ ਡਿਪਲੋਮੇਸੀ ਸ਼ੁਰੂ ਕੀਤੀ ਹੈ ਇਹ ਪਾਕਿਸਤਾਨ ਦੀ ਹਕੂਮਤ ਵੀ ਇਮਰਾਨ ਖਾਨ ਸਾਹਿਬ ਤੋਂ ਤਵੱਕੋ ਵੀ ਹੈ ਉਹਨਾਂ ਨੇ UN ਜਨਰਲ ਅਸੈਂਬਲੀ ਦੀ ਆਪਣੀ 2019 ਦੀ ਸਪੀਚ ਦੇ ਵਿੱਚ ਸਿੱਖ ਪਰਸੀਕਿਊਸ਼ਨ ਦੀ ਗੱਲ ਵੀ ਕੀਤੀ ਸੀ ਭਾਰਤ ਦੇ ਮੁਸਲਮਾਨਾਂ ਔਰ ਕਸ਼ਮੀਰੀਆਂ ਦੇ ਨਾਲ ਪਰ ਮੈਂ ਸਮਝਦਾ ਵੀ ਹੋਰ ਐਗਰੈਸਿਵਲੀ ਗੱਲ ਕਰਨ ਦੀ ਲੋੜ ਹੈ ਇਹ ਹੁਣ ਜਦੋਂ ਕਿ ਇੱਕ ਪਾਸੇ ਨਜ਼ਰ ਆ ਰਿਹਾ ਹੈ ਕਿ ਹਿੰਦੂ ਤਵੀਆਂ ਦਾ ਕੀ ਸਾਰਾ ਰਵੱਈਆ ਔਰ ਨਾਜ਼ੀਆਂ ਦੀ ਤਰ੍ਹਾਂ ਉਹ ਗੱਲ ਜਿਹੜਾ ਉਹਨਾਂ ਨੇ ਜ਼ੁਲਮਾਂ ਦੀ ਝੜੀ ਲਾਈ ਹੋਈ ਹੈ ਅਕਲੀਅਤਾਂ ਦੇ ਖਿਲਾਫ ਤੇ ਫਿਰ ਮੇਰਾ ਖਿਆਲ ਹੈ ਕਿ ਵੀ ਜਿਵੇਂ ਸੰਤ ਪਿੰਡਾਂ ਵਾਲੇ ਇੱਕ ਫਰੇਜ਼ ਇਸਤੇਮਾਲ ਕਰਦੇ ਹੁੰਦੇ ਸੀ ਕਿ ਭਾਈ ਹੁਣ ਕੁੰਡ ਕੱਢ ਕੇ ਨਾ ਨੱਚੋ ਕੁੰਡ ਚੁੱਕ ਕੇ ਨੱਚੋ ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਲਈ ਸਿੱਖ ਫੈਕਟਰ ਔਰ ਸਿੱਖ ਤਾਂ 5 ਮਿਲੀਅਨ ਡਾਇਸਪੋਰਾ 'ਚ ਬੈਠੇ ਸਾਰੇ ਹੀ ਪਾਕਿਸਤਾਨ ਦੇ ਐਂਬੈਸਡਰ ਬਣ ਸਕਦੇ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਕੌਮਾਂ ਦੀ ਸਾਂਝ ਔਰ ਜੇ ਇਸ ਮੁੱਦੇ ਦੇ ਉੱਤੇ ਐਗਰੈਸਿਵਲੀ ਰੂਸ ਤੱਕ ਹੀ ਉਹ ਕਿਹੜੇ ਭਾਰਤੀ ਲੋਕ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਬਲੋਚਿਸਤਾਨ ਵੀ ਘੜੀਸ ਲੈਂਦੇ ਨੇ ਗਿਲਗਿਤ ਬਾਲਸਤਾਨ ਵੀ ਹਰ ਕਿਸਮ ਦੀ ਨੈਗੇਟਿਵਿਟੀ ਕਰਦੇ ਨੇ ਔਰ ਪਾਕਿਸਤਾਨ 'ਚ ਸਿੱਖ ਕਮਿਊਨਿਟੀ ਵਾਈਬ੍ਰੈਂਟ ਸਿੱਖ ਕਮਿਊਨਿਟੀ ਹੈ ਔਰ ਅੱਜ ਹੀ ਮੈਂ ਇੱਕ ਪਿਕਚਰ ਦੇਖ ਰਿਹਾ ਸੀ ਕਿ ਗਿਲਗਿਤ ਬਾਲਸਤਾਨ 'ਚ
ਪਾਕਿਸਤਾਨੀ ਸਿੱਖ ਜਿਹੜੇ ਨੇ ਉਹ ਭੰਗੜਾ ਪਾ ਰਹੇ ਨੇ, ਉਹ ਬਹੁਤ ਖੂਬਸੂਰਤ ਜਿਹੜਾ ਸੀਨਿਕ ਬਿਊਟੀ ਹੈ ਉਹ ਸਾਰੇ ਦੇ ਵਿੱਚ। ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨੀ ਸਿੱਖਾਂ ਦੇ ਬਿਹਾਫ ਤੇ ਹੀ ਉਹ ਇਸ ਗੱਲ ਨੂੰ ਕਰ ਸਕਦੇ ਨੇ। ਔਰ ਜੋ ਵੀ ਐਕਟੀਵਿਟੀ ਅਸੀਂ ਬਾਹਰ ਕਰਦੇ ਹਾਂ, ਜੇ ਘੱਲੂਘਾਰਾ 84 ਔਰ ਦੂਸਰਾ ਲਾਹੌਰ ਦੇ ਵਿੱਚ ਵੀ, ਨਨਕਾਣਾ ਸਾਹਿਬ 'ਚ ਵੀ, ਪੰਜਾ ਸਾਹਿਬ 'ਚ ਵੀ, ਔਰ ਹਰ ਥਾਂ ਜਿੱਥੇ ਸਿੱਖ ਨੇ ਪਾਕਿਸਤਾਨ 'ਚ, ਉਹਨਾਂ ਨੇ ਵੀ ਬਰਾਬਰ ਪ੍ਰੋਟੈਸਟ ਕੀਤੇ ਨੇ। ਸੋ ਅਸੀਂ ਕਨਕਲੂਜਨ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਵਿਚਾਰਦੇ ਹਾਂ, ਗੌੜੀ ਰਾਗ ਦੇ ਵਿੱਚ ਉਹਨਾਂ ਦਾ ਸ਼ਬਦ ਹੈ, ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬਹੁ ਸੰਜਮ ਅਹੰਗ ਬੁੱਧ मन जार्यो रे, सास गुरास को दातो ठाकुर सो क्यों मनो बिसार्यो रे, हीरा लाल अमोल जन्म है कौडी बदले हारियो रे। रहाओ जिवें रहाओ दी तुक शब्द दा सेंट्रल आइडिया हुंदा है, ये याद दहानी करवा रहे ने कबीर साहब कि इंसानी जिंदगी हीरे वांग है, डायमंड वांग है। पर हे मूर्ख इंसान, हे अहमक इंसान, तू दुनिया दे ऐशो आराम दे विच इस हीरे वर्गी जिंदगी नूं कौडियां दे भाव वेच रहे, कौडियां दे भाव गवा रहे हैं। हीरा लाल अमोल जन्म है कौडी बदले हारे हो रहे, कि कौडी दे बदले नूं हार रहे हैं। क्यों हार रहे हैं? क्योंकि सास गिरास को दातो ठाकुर सो क्यों मनो बिसारे हो रहे, कि ਜਿਹੜਾ ਹਰ ਸਾਹ ਨਾਲ ਹਰ ਗਰਾਈ ਦੇ ਨਾਲ ਤੇਰੇ ਹਾਜ਼ਰ ਨਾਜ਼ਰ ਰੱਬ ਹੈ, ਉਹਨੂੰ ਤੂੰ ਕਿਉਂ ਵਿਸਾਰ ਰਿਹਾ, ਭੁੱਲ ਰਿਹਾ। ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ ਜਿੰਨੇ ਵੀ ਯਤਨ ਨੇ, ਜੇਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰੇ ਹੋ ਰਹੇ। ਹੋਰ ਰਿਚੁਅਲਸ, ਹੋਰ ਪ੍ਰੈਕਟਿਸਿਸ ਜੋ ਮਰਜ਼ੀ ਕਰੋ, ਤੁਸੀਂ ਇਸ ਸੰਸਾਰ ਤੋਂ ਜਿਹੜਾ ਵਿਕਾਰਾਂ ਔਰ ਮਾਇਆ ਦਾ ਜਿਹੜਾ ਉਹ ਗੜ੍ਹ ਹੈ, ਇਸ 'ਚੋਂ ਤੁਸੀਂ ਬਚ ਨਹੀਂ ਸਕਦੇ। ਕਰਮ ਧਰਮ ਕਰਤੇ ਬਹੁ ਸੰਜਮ ਅਹੰਗ ਬੁੱਧ ਮਨ ਜਾ ਰਹੇ ਹੋ ਰਹੇ। ਤੁਸੀਂ ਰਿਚੁਅਲਸ ਕਰ ਰਹੇ ਹੋ, ਕਰਮ ਕਰ ਰਹੇ ਹੋ, ਹੋਰ ਰਿਚੁਅਲਸ ਕਰ ਰਹੇ ਹੋ, ਪਰ ਇਸ ਸਾਰੇ ਦੇ ਨਾਲ ਤੁਹਾਡੀ ਹਉਮੈ, ਤੁਹਾਡੀ ਅਹਮ, ਤੁਹਾਡੀ ਅਨਾ, ਤੁਹਾਡੀ ਈਗੋ ਖਤਮ ਨਹੀਂ ਹੋ ਰਹੀ। ਔਰ ਤੁਹਾਡਾ ਮਨ ਜਿਹੜਾ ਹੈ ਉਹ ਤਾਂ ਵਿਕਾਰਾਂ ਨੇ ਔਰ ਅਹਮ ਨੇ, ਹੰਕਾਰ ਨੇ ਗਾਲਿਆ ਹੋਇਆ ਹੈ। ਔਰ ਇਨਸਾਨੀ ਜ਼ਿੰਦਗੀ ਤੁਸੀਂ ਕੌਡੀਆਂ ਦੇ ਭਾਅ ਇਹਨੂੰ हीरे वर्गी जिंदगी नूं रोल रहे हो। तृष्णा त्रिखा भूख भ्रम लागी, हिरदय नाहे विचार्यो रे, उन्मत मान हिरयो मन माही, गुर का शब्द ना तार्यो रे। तृष्णा त्रिखा कि तुहाडे अंदरलियां डिजायर्स, तुहाडे एक तो बाद एक डिजायर पूरी हुंदी है, दूजी दी प्यास जाग पैंदी है। त्रिखा कहंदे ने थर्स्ट नूं, प्यास नूं। तृष्णा त्रिखा भूख भ्रम लागी। दूसरा भुख तुहानूं काहदी लगदी है? डाउट्स दी। हर चंगी गल दे उत्ते तुसीं उंगल चुकदे हो, और जिहड़ियां डिजायर्स दे पिछे जिहड़ा तुसीं ਉਹ ਮ੍ਰਿਗ ਤ੍ਰਿਸ਼ਨਾ ਵਾਂਗ, ਮਿਰਾਜ ਵਾਂਗ, ਜਿਵੇਂ ਉਹ ਡੈਜ਼ਰਟ ਦੇ ਵਿੱਚ ਦੌੜਦਾ ਹਿਰਨ, ਉਸ ਪਾਣੀ ਦਾ ਛੱਪੜ ਦੇਖਦਾ ਹੁੰਦਾ, ਉਹ ਮਿਰਾਜ ਹੈ, ਮ੍ਰਿਗ ਤ੍ਰਿਸ਼ਨਾ ਹੈ। ਔਰ ਤੁਸੀਂ ਨਖਲਿਸਤਾਨ ਵਾਂਗ ਜਿਹੜਾ ਉਸ ਸਾਰੇ ਚੋਂ ਤੁਹਾਨੂੰ ਕੁਛ ਨਹੀਂ ਨਜ਼ਰ ਆਉਂਦਾ, ਡੈਜ਼ਰਟ ਦੇ ਵਿੱਚ ਤੁਸੀਂ ਮਰ ਜਾਂਦੇ ਹੋ, ਤੁਹਾਡੇ ਲਈ ਉਹ ਹਰਿਆਵਲ ਓਏਸਿਸ ਤੁਹਾਨੂੰ ਨਜ਼ਰ ਨਹੀਂ ਆਉਂਦਾ ਹੈ। ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ, ਹਿਰਦਾ ਨਾਹੀਂ ਵਿਚਾਰ। ਤੁਸੀਂ ਕਦੇ ਆਪਣੇ ਦਿਲ 'ਚ ਇਹ ਗੌਰ ਹੀ ਨਹੀਂ ਕੀਤਾ ਕਿ ਤੁਹਾਡੀ ਜ਼ਿੰਦਗੀ ਕਿਵੇਂ ਫਜ਼ੂਲ ਜਿਹੜੀ ਹੈ ਉਹ ਜਾ ਰਹੀ ਹੈ। ਉਨਮਤ ਮਾਨ ਹਿਰਿਓ ਮਨ ਮਾਹੀ। ਉਨਮਤ ਹੁੰਦਾ ਹੈ ਕਿਸੇ ਚੀਜ਼ ਦਾ ਨਸ਼ੇ ਵਾਂਗ ਹੰਕਾਰੇ ਜਾਣਾ, ਹੰਕਾਰ ਦਾ ਨਸ਼ਾ, ਕਿ ਉਸ ਉਨਮਾਨ ਦੇ ਵਿੱਚ ਤੁਹਾਡਾ ਮਨ ਜਿਹੜਾ ਹੈ ਉਸਨੇ, ਹੰਕਾਰ ਨੇ ਖੋਇਆ ਹੋਇਆ। ਗੁਰ ਕਾ ਸ਼ਬਦ ਨਾ ਧਾਰਿਓ ਰੇ, ਤੁਹਾਡੇ ਅੰਦਰ ਗੁਰੂ ਦੀ, ਰੱਬ ਦੀ, ਸੱਚਾਈ ਦੀ ਗੱਲ, ਉਸ ਦੇ ਲਈ ਤਾਂ ਤੁਹਾਡੇ ਦਿਲ 'ਚ ਥਾਂ ਹੀ ਨਹੀਂ ਹੈ, ਉਹ ਤਾਂ ਹੰਕਾਰ ਨੇ ਤੁਹਾਡਾ ਦਿਲ ਮੱਲਿਆ ਹੋਇਆ ਹੈ। ਸਵਾਦ ਲੁਬਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੇ, ਕਰਮ ਭਾਗ ਸੰਤਨ ਸੰਗਾਨੇ, ਕਾਸਟ ਲੋ ਉਧਾਰਿਓ ਰੇ। ਕਿ ਤੁਹਾਡੀਆਂ ਇੰਦਰੀਆਂ ਸਵਾਦਾਂ ਵਿੱਚ ਪਈਆਂ ਹੋਈਆਂ ਨੇ। ਜ਼ਬਾਨ ਖਾਣਿਆਂ ਦਾ ਸਵਾਦ ਦੇਖ ਰਹੀ ਹੈ, ਕੰਨ ਨਿੰਦਿਆ ਵਿੱਚ ਪਏ ਹੋਏ ਨੇ, ਤੁਹਾਡੇ ਕਦਮ ਹੋਰ ਪਾਸੇ ਜਾ ਰਹੇ ਨੇ, ਆਸ਼ੀ ਵੱਲ, ਕਲੱਬਾਂ ਵੱਲ, ਪਾਰਟੀਆਂ ਵੱਲ। ਪਰ ਇਸ ਪਾਸੇ ਸਵਾਦ ਲੁਬਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਵਿਕਾਰਿਓ ਰੇ। ਇਹਨਾਂ ਵਿਕਾਰਾਂ ਦੀ ਜਿਹੜੀ ਸਵਾਦ ਦੀ ਭੁੱਖ ਹੈ, ਇਹ ਸ਼ਰਾਬ ਬਣ ਕੇ ਤੁਹਾਨੂੰ ਚੰਬੜੀ ਹੋਈ ਹੈ।
ਕਰਮ ਭਾਗ ਸੰਤਨ ਸੰਗਾਨੇ, ਕਿ ਸੰਤਾਂ ਦੀ ਸੰਗਤ ਦੇ ਵਿੱਚ, ਭਲੇ ਲੋਕਾਂ ਦੀ ਸੰਗਤ ਦੇ ਵਿੱਚ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਜੋ ਤੁਸੀਂ ਚੰਗੇ ਕਰਮ ਕਰਨੇ ਸਨ, ਔਰ ਜੇ ਤੁਸੀਂ ਉਹਨਾਂ ਦੀ ਸੰਗਤ ਕਰਦੇ, ਕਾਸਟ ਲੋ ਉਧਾਰਿਓ ਰੇ। ਹੁਣ ਇਹ ਹੈ ਕਿ ਅਸੀਂ ਉਸ ਕਾਸਟ ਵਾਂਗ ਆ ਜਿਹੜਾ ਬਿਲਕੁਲ ਨਕੰਮਾ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਜੇ ਲੋਹਾ ਜਿਹੜਾ ਹੈ ਉਹ ਲੱਕੜ ਨਾਲ ਲੱਗ ਜਾਏ ਤੇ ਉਹ ਤਰ ਜਾਂਦਾ ਹੈ ਜੀ। ਔਰ ਇਸੇ ਤਰ੍ਹਾਂ ਜੇ ਪਾਰਸ ਦੇ ਨਾਲ ਕੋਈ ਧਾਤੂ ਲੱਗ ਜਾਏ ਤੇ ਉਹ ਸੋਨਾ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿੰਨੇ ਮਰਜ਼ੀ ਸਾਡੇ ਮਾੜੇ ਕੰਮ ਹੋਣ, ਜੇ ਸੰਤਾਂ ਦੀ ਸੰਗਤ ਦੇ ਵਿੱਚ, ਭਲੇ ਲੋਕਾਂ ਦੀ, ਫਕੀਰਾਂ ਦੀ, ਰੱਬ ਦੀ ਇਬਾਦਤ ਵਿੱਚ ਜੁੜੀਏ ਤੇ ਫਿਰ ਇਹੀ ਹੈ ਜਿਸ ਨੂੰ ਕਿ ਅਸੀਂ ਪਾਰ ਲੱਗ ਸਕਦੇ ਹਾਂ। ਔਰ ਅਖੀਰ 'ਚ ਕਬੀਰ ਸਾਹਿਬ ਫਰਮਾਉਂਦੇ ਨੇ, ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ, ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਕਿ ਭਾਈ ਇਹ ਇਨਸਾਨੀ ਜ਼ਿੰਦਗੀ ਦੇ ਵਿੱਚ ਸਾਡੀ ਜਿਹੜੀ ਦੌੜ ਹੈ ਵਿਕਾਰਾਂ ਦੇ ਪਿੱਛੇ, ਧਾਵਤ ਹੁੰਦਾ ਦੌੜਨਾ, ਇਸੇ ਲਈ ਐਥਲੀਟ ਨੂੰ, ਦੌੜਾਕ ਨੂੰ ਧਾਵਕ ਕਹਿੰਦੇ ਨੇ। ਹਿੰਦੀ ਲਫ਼ਜ਼ ਹੈ ਧਾਵਕ। ਔਰ ਜ਼ਾਹਰ ਹੈ ਕਿ ਧਾਵਤ ਜੋਨ ਜਨਮ ਭ੍ਰਮ ਥਾਕੇ, ਕਿ ਸਾਰੀ ਜ਼ਿੰਦਗੀ ਦੌੜ ਦੌੜ ਕੇ ਭਰਮਾਂ 'ਚ ਫਸ ਕੇ ਥੱਕ ਗਈ। ਅਬ ਦੁੱਖ ਕਰ ਹਮ ਹਾਰਿਓ ਰੇ, ਹੁਣ ਕੀ ਕਰੀਏ? ਹਾਰ ਮੰਨ ਲਈ ਹੈ ਅਸੀਂ ਕਿ ਭਾਈ ਇਹਨਾਂ 'ਚੋਂ ਸਾਨੂੰ ਖੁਸ਼ੀ ਨਹੀਂ ਮਿਲਣੀ। ਕਹਿ ਕਬੀਰ ਗੁਰ ਮਿਲਤ ਮਹਾਰਸ, ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਉਧਰੋਂ ਥੱਕ ਗਏ ਹੋ ਭੋਗ ਭੋਗ ਕੇ, ਵਕਾਰਾਂ ਦੇ ਵਿੱਚ ਗਰਕ ਕੇ, ਫਿਰ ਇਧਰ ਮੁੜਾਓ ਗੁਰ ਮਿਲਤ ਮਹਾਰਸ, ਕਿ ਗੁਰੂ ਦਾ ਸਹਾਰਾ ਲੈ ਕੇ ਇਸ ਰੱਬ ਦੀ ਯਾਦ ਦੇ ਮਹਾਰਸ ਨੂੰ ਪੀਓ। ਪ੍ਰੇਮ ਭਗਤ ਨਿਸਤਾਰਿਓ ਰੇ, ਪ੍ਰੇਮ ਭਗਤ, ਪ੍ਰੇਮਾ ਭਗਤੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਜਿਹੜਾ ਰੱਬ ਦੇ ਨਾਲ ਉਹ ਮੁਹੱਬਤ ਜਿਸ ਦੇ ਵਿੱਚ ਕੋਈ ਗਰਜ਼ ਨਹੀਂ ਹੈ। ਅਸੀਂ ਤਾਂ ਬਹੁਤ ਵਾਰ ਕੁਛ ਕਰਕੇ ਫਿਰ ਮੰਗਾਂ ਦੀ ਲਿਸਟ ਰੱਬ ਨੂੰ ਸੁਣਾ ਦਿੰਦੇ, ਉਹ ਪਹਿਲਾਂ ਹੀ ਕੀਤਾ ਹੁੰਦਾ। ਤੇ ਜਾਂ ਅਸੀਂ ਜਿਹੜਾ ਉਹ ਸ਼ਰਤ ਲਾਈ ਹੁੰਦੀ ਹੈ ਕਿ ਵੀ ਜੇ ਇਹ ਕਰਦੇ ਉਹਨੂੰ ਮੰਨਤ ਮੰਨਣਾ ਕਹਿੰਦੇ। ਸੋ ਰੱਬ ਦੇ ਨਾਲ ਨਾ ਕੋਈ ਸ਼ਰਤ ਹੈ, ਨਾ ਕੋਈ ਜਿਹੜਾ ਉਸ ਕਿਸਮ ਦਾ। ਹਾਂ, ਇੱਥੇ ਉਹੀ ਹੈ ਬਾਬਾ ਫਰੀਦ ਗੰਜ ਸ਼ੱਕਰ ਦੇ ਅਲਫਾਜ਼ ਦੇ ਵਿੱਚ, ਉਹਨਾਂ ਦੇ ਫਰਮਾਨ 'ਚ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ, ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ, ਤੇਨਾ ਧਨ ਜਣੇਂਦੀ ਮਾਓ, ਆਏ ਸਫਲ ਸੇ। ਤੇ ਅਖੀਰ 'ਚ ਬਾਬਾ ਫਰੀਦ ਕਹਿੰਦੇ ਨੇ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਐਨ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TVeri4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।